ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 17 ਜੁਲਾਈ 2022 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਹਯਾਤੀ ਸੁਨਹਿਰੀ ਮਤਨ ਕੁਲਸੀਓਂ। ਤੁਹਾਡੀ ਹਯਾਤੀ ਮਸੀਹ ਦੇ ਨਾਲ ਰੱਬ ਵਿੱਚ ਲੁਕੀ ਹੋਈ ਹੈ। ਜਵਾਬੀ ਪੜ੍ਹਾਈ ਅਬਰਾਨੀਓ। ਤੇ ਇਹ ਮਿਲ ਕੇ ਸਾਦਕ ਸਾਲਮ ਦਾ ਬਾਦਸ਼ਾਹ ਰੱਬ ਤਾਲਾ ਦਾ ਕਾਹਨ ਹਮੇਸ਼ਾ ਕਾਹਨ ਰਹਿੰਦਾ ਹੈ। ਜਦ ਇਬਰਾਹਿਮ ਬਾਦਸ਼ਾਹਾਂ ਨੂੰ ਕਤਲ ਕਰਕੇ ਪਰਤ ਕੇ ਆਉਂਦਾ ਸੀ, ਉਹਨੇ ਉਹਨੂੰ ਜੀ ਆਇਆਂ ਨੂੰ ਆਖਿਆ ਤੇ ਉਹਦੇ ਲਈ ਬਰਕਤ ਮੰਗੀ। ਇਹਨੂੰ ਇਬਰਾਹਿਮ ਨੇ ਸਾਰੀਆਂ ਸ਼ੈਵਾਂ ਦੀ ਹਦਾਇਤ ਦਿੱਤੀ। ਪਹਿਲਾਂ ਤੇ ਆਪਣੇ ਨਾਂ ਦੇ ਮਤਲਬ ਦੇ ਮੁਤਾਬਕ ਰਾਸਤਬਾਜ਼ੀ ਦਾ ਬਾਦਸ਼ਾਹ ਹੈ, ਤੇ ਫਿਰ ਸਾਲਮ ਯਾਨੀ ਸੁਲ੍ਹਾ ਦਾ ਬਾਦਸ਼ਾਹ ਹੈ। ਇਹ ਬਗੈਰ ਪਿਓ, ਬਗੈਰ ਮਾਂ, ਬਗੈਰ ਨਸਬਨਾਮਾ ਹੈ। ਨਾ ਉਹਦੀ ਉਮਰ ਦਾ ਸ਼ੁਰੂ ਹੈ, ਨਾ ਹਯਾਤੀ ਦਾ ਅਖੀਰ, ਬਲਕਿ ਰੱਬ ਦੇ ਪੁੱਤਰ ਦੇ ਮੁਸ਼ਾਬਾ ਬਣਿਆ। ਇਸ ਲਈ ਗੌਰ ਕਰੋ ਭਈ ਕੈਸਾ ਬਜ਼ੁਰਗ ਸੀ, ਜਿਹਨੂੰ ਕੌਮ ਦੇ ਬਜ਼ੁਰਗ ਇਬਰਾਹਿਮ ਨੇ ਲੁੱਟ ਦੇ ਵਧੀਆ ਤੋਂ ਵਧੀਆ ਮਾਲ ਦੀ ਹਦਾਇਤ ਦਿੱਤੀ। ਤੇ ਜਦ ਮਿਲਕਿਸਦਕ ਵਾਂਗਰ ਇੱਕ ਹੋਰ ਅਜਿਹਾ ਕਾਹਨ ਜੰਮਣ ਵਾਲਾ ਸੀ, ਜਿਹੜਾ ਬਦਨੀ ਹੁਕਮਾਂ ਦੀ ਸ਼ਰੀਅਤ ਦੇ ਮੁਤਾਬਕ ਨਹੀਂ, ਬਲਕਿ ਗੈਰ ਫਾਨੀ ਹਯਾਤੀ ਦੀ ਤਾਕਤ ਦੇ ਮੁਤਾਬਕ ਮੁਕਰਰ ਹੋਵੇ। ਦਰਸੀਵਾਜ਼ ਬਾਈਬਲ ਵਿੱਚੋਂ ਅਮਸਾਲ। ਸੱਚਾਈ ਦੀ ਰਾਹ ਵਿੱਚ ਹਯਾਤੀ ਏ ਤੇ ਉਹਦੇ ਰਾਸਤੇ ਵਿੱਚ ਮੌਤ ਬਿਲਕੁਲ ਨਹੀਂ। ਜ਼ਬੂਰ। ਐ ਖੁਦਾਵੰਦ, ਅਸਮਾਨ ਵਿੱਚ ਤੇਰੀ ਸ਼ਫਕਤ ਏ, ਤੇਰੀ ਵਫਾਦਾਰੀ ਅਫਲਾਕ ਦੀ ਕਰੂਚੀ ਏ, ਤੇਰੀ ਸਦਾਕਤ ਰੱਬ ਦੇ ਪਹਾੜਾਂ ਦੇ ਵਾਂਗਰ ਏ, ਤੇਰੇ ਹੁਕਮ ਬਹੁਤ ਹੀ ਅਮੀਕ ਨੇ। ਐ ਖੁਦਾਵੰਦ, ਤੂੰ ਇਨਸਾਨ ਤੇ ਜਾਨਵਰ ਦੋਵਾਂ ਨੂੰ ਮਹਿਫੂਜ਼ ਰੱਖਦਾ ਏ। ਐ ਰੱਬ, ਤੇਰੀ ਸ਼ਫਕਤ ਕਿੰਨੀ ਕੀਮਤੀ ਏ। ਬਨੀ ਆਦਮ ਤੇਰੀਆਂ ਬਾਹਾਂ ਦੇ ਪਰਛਾਵੇਂ ਹੇਠਾਂ ਪਨਾਹ ਲੈਂਦੇ ਨੇ। ਉਹ ਤੇਰੇ ਘਰ ਦੀਆਂ ਨੇਮਤਾਂ ਤੋਂ ਖੂਬ ਆਸੂਦਾ ਹੋਣਗੇ। ਤੂੰ ਉਹਨਾਂ ਨੂੰ ਆਪਣੀ ਖੁਸ਼ਨੂਦੀ ਦੇ ਦਰਿਆ ਵਿੱਚੋਂ ਪਿਆਵੇਂਗਾ, ਕਿਉਂ ਜੇ ਹਯਾਤੀ ਦਾ ਚਸ਼ਮਾ ਤੇਰੇ ਕੋਲ ਏ। ਤੇਰੇ ਨੂਰ ਦੇ ਪਾਰੋਂ ਅਸੀਂ ਲੋ ਵੇਖਾਂਗੇ। ਤੇਰੇ ਪਛਾਣਨ ਵਾਲਿਆਂ ਉੱਤੇ ਤੇਰੀ ਸ਼ਫਕਤ ਦਾਇਮੀ ਹੋਵੇ, ਤੇ ਨੇਕ ਦਿਲਾਂ ਉੱਤੇ ਤੇਰੀ ਸਚਾਈ। ਜ਼ਬੂਰ। ਤੇਰਾ ਕੰਮ ਤੇਰਿਆਂ ਬੰਦਿਆਂ ਉੱਤੇ ਤੇ ਤੇਰਾ ਜਲਾਲ ਉਹਨਾਂ ਦੀ ਔਲਾਦ ਉੱਤੇ ਜ਼ਾਹਿਰ ਹੋਵੇ। ਤੇ ਰੱਬ ਸਾਡੇ ਖੁਦਾ ਦਾ ਕਰਮ ਸਾਡੇ ਉੱਤੇ ਪਰਛਾਵਾਂ ਕਰੇ। ਸਾਡੇ ਹੱਥਾਂ ਦੇ ਕੰਮ ਨੂੰ ਸਾਡੇ ਲਈ ਕਾਇਮ ਕਰ। ਹਾਂ, ਸਾਡੇ ਹੱਥਾਂ ਦੇ ਕੰਮ ਨੂੰ ਕਾਇਮ ਕਰ ਦੇ। ਪਦਾਇਸ਼। ਤੇ ਯਾਰਦ 162 ਵਰ੍ਹਿਆਂ ਦਾ ਸੀ ਜਦ ਉਹਦੇ ਤੋਂ ਹਨੂਕ ਜੰਮਿਆ, ਤੇ ਹਨੂਕ 65 ਵਰ੍ਹਿਆਂ ਦੇ ਸੀ ਜਦ ਉਹਦੇ ਤੋਂ ਮਤੂਸ਼ਾਲੇ ਜੰਮਿਆ। ਤੇ ਮਤੂਸ਼ਾਲੇ ਦੇ ਜੰਮਣ ਤੋਂ ਬਾਅਦ ਹਨੂਕ 300 ਵਰ੍ਹਿਆਂ ਤੀਕਰ ਰੱਬ ਦੇ ਨਾਲ ਟੁਰਦਾ ਰਿਹਾ, ਤੇ ਉਹਦੇ ਤੋਂ ਪੁੱਤਰ ਤੇ ਧੀਆਂ ਜੰਮੀਆਂ। ਤੇ ਹਨੂਕ ਦੀ ਪੂਰੀ ਉਮਰ 365 ਵਰ੍ਹੇ ਹੋਈ। ਤੇ ਹਨੂਕ ਰੱਬ ਦੇ ਨਾਲ ਟੁਰਦਾ ਰਿਹਾ ਤੇ ਗਾਇਬ ਹੋ ਗਿਆ, ਕਿਉਂ ਜੇ ਰੱਬ ਨੇ ਉਹਨੂੰ ਚੁੱਕ ਲਿਆ। ਅਯੂਬ। ਤੇ ਤੇਰੇ ਹੱਥ ਵਿੱਚ ਬਦੀ ਏ, ਤੇ ਉਹਨੂੰ ਦੂਰ ਕਰ, ਤੇ ਨਾਰਾਜ਼ਗੀ ਨੂੰ ਆਪਣੇ ਡੇਰਿਆਂ ਵਿੱਚ ਨਾ ਰਹਿਣ ਦੇ। ਤਦ ਯਕੀਨਨ ਤੂੰ ਆਪਣਾ ਮੂੰਹ ਬੇਦਾਗ ਚੁੱਕੇਂਗਾ, ਬਲਕਿ ਤੂੰ ਸਾਬਤ ਕਦਮ ਹੋ ਜਾਵੇਂਗਾ ਤੇ ਡਰਨ ਵਾਲਾ ਨਹੀਂ, ਕਿਉਂ ਜੇ ਤੂੰ ਆਪਣੀ ਮਾੜੀ ਹਾਲਤ ਨੂੰ ਭੁੱਲ ਜਾਵੇਂਗਾ। ਤੂੰ ਉਹਨੂੰ ਪਾਣੀ ਵਾਂਗਰ ਯਾਦ ਕਰੇਂਗਾ ਜਿਹੜਾ ਬਹਿ ਗਿਆ ਹੋਵੇ, ਤੇ ਤੇਰੀ ਹਯਾਤੀ ਦੁਪਹਿਰ ਨਾਲੋਂ ਬਹੁਤੀ ਰੋਸ਼ਨ ਹੋਵੇਗੀ, ਤੇ ਜੇ ਹਨੇਰਾ ਹੋਇਆ ਤੇ ਉਹ ਸਵੇਰ ਵਾਂਗਰ ਹੋਵੇਗਾ। ਇਸਤਸਨਾ। ਕਿਉਂ ਜੇ ਉਹ ਹੁਕਮ ਜਿਹੜਾ ਅੱਜ ਦੇ ਦਿਨ ਮੈਂ ਤੈਨੂੰ ਦੇਣਾ ਵਾਂ ਤੇਰੇ ਲਈ ਬਹੁਤ ਔਖਾ ਨਹੀਂ, ਤੇ ਨਾ ਹੀ ਉਹ ਦੂਰ ਏ। ਉਹ ਅਸਮਾਨ ਉੱਤੇ ਤੇ ਹੈ ਨਹੀਂ ਭਈ ਤੂੰ ਆਖੇ ਭਈ ਅਸਮਾਨ ਉੱਤੇ ਕੌਣ ਸਾਡੀ ਖਾਤਰ ਚੜ੍ਹੇ ਤੇ ਉਹਨੂੰ ਸਾਡੇ ਕੋਲ ਲਿਆ ਕੇ ਸੁਣਾਵੇ, ਤਾਂ ਜੋ ਅਸੀਂ ਉਹਦੇ ਉੱਤੇ ਅਮਲ ਕਰੀਏ। ਤੇ ਨਾ ਹੀ ਉਹ ਸਮੁੰਦਰ ਤੋਂ ਪਾਰ ਏ ਭਈ ਤੂੰ ਆਖੇ ਭਈ ਸਮੁੰਦਰ ਪਾਰ ਕੌਣ ਸਾਡੀ ਖਾਤਰ ਜਾਵੇ ਤੇ ਉਹਨੂੰ ਸਾਡੇ ਕੋਲ ਲਿਆਵੇ, ਤਾਂ ਜੋ ਅਸੀਂ ਉਹਦੇ ਉੱਤੇ ਅਮਲ ਕਰੀਏ। ਬਲਕਿ ਉਹ ਕਲਾਮ ਤੇਰੇ ਬਹੁਤ ਨੇੜੇ ਹੈ, ਉਹ ਤੇਰੇ ਮੂੰਹ ਵਿੱਚ ਤੇ ਤੇਰੇ ਦਿਲ ਵਿੱਚ ਏ, ਤਾਂ ਜੋ ਤੂੰ ਉਹਦੇ ਉੱਤੇ ਅਮਲ ਕਰੇ। ਮੈਂ ਅੱਜ ਦੇ ਦਿਨ ਅਸਮਾਨ ਤੇ ਧਰਤੀ ਨੂੰ ਤੁਹਾਡੇ ਖਿਲਾਫ ਗਵਾਹ ਬਣਾਉਣਾ ਵਾਂ ਭਈ ਮੈਂ ਹਯਾਤੀ ਤੇ ਮੌਤ ਨੂੰ ਤੇ ਬਰਕਤ ਤੇ ਲਾਨਤ ਨੂੰ ਤੇਰੇ ਅੱਗੇ ਧਰਿਆ ਏ। ਇਸ ਲਈ ਤੂੰ ਹਯਾਤੀ ਨੂੰ ਅਪਣਾ ਲੈ, ਤਾਂ ਜੋ ਤੂੰ ਵੀ ਜਿਉਂਦਾ ਰਵੇਂ ਤੇ ਤੇਰੀ ਔਲਾਦ ਵੀ, ਤਾਂ ਜੋ ਤੂੰ ਖੁਦਾਵੰਦ ਆਪਣੇ ਰੱਬ ਨਾਲ ਪਿਆਰ ਕਰੇ ਤੇ ਉਹਦੀ ਗੱਲ ਸੁਣੇ ਤੇ ਉਹਦੇ ਨਾਲ ਹੀ ਜੁੜਿਆ ਰਵੇਂ, ਕਿਉਂ ਜੇ ਉਹ ਹੀ ਤੇਰੀ ਹਯਾਤੀ ਤੇ ਤੇਰੀ ਉਮਰ ਦਾ ਵਾਧਾ ਏ।
ਤਾਂ ਜੋ ਤੂੰ ਉਸ ਦੇਸ਼ ਵਿੱਚ ਵਸਿਆ ਰਵੇਂ ਜਿਹਨੂੰ ਤੇਰੇ ਪਿਓ ਦਾਦੇ ਇਬਰਾਹਿਮ ਤੇ ਇਜ਼ਹਾਕ ਤੇ ਯਾਕੂਬ ਨੂੰ ਦੇਣ ਦੀ ਕਸਮ ਖੁਦਾਵੰਦ ਨੇ ਉਹਨਾਂ ਨਾਲ ਖਾਧੀ ਸੀ। ਯੂਹੰਨਾ। ਫਿਰ ਯਿਸੂ ਫਿਸਾ ਤੋਂ 6 ਦਿਨ ਪਹਿਲਾਂ ਬੈਤਨੀਆਂ ਵਿੱਚ ਆਇਆ, ਜਿੱਥੇ ਲਾਜ਼ਰ ਸੀ ਜਿਹਨੂੰ ਯਿਸੂ ਨੇ ਮੋਇਆਂ ਵਿੱਚੋਂ ਜਵਾਇਆ ਸੀ। ਉੱਥੇ ਉਹਨਾਂ ਨੇ ਉਹਦੇ ਲਈ ਸ਼ਾਮ ਦਾ ਖਾਣਾ ਤਿਆਰ ਕੀਤਾ। ਮਾਰਥਾ ਸੇਵਾ ਕਰਦੀ ਸੀ, ਪਰ ਲਾਜ਼ਰ ਉਹਨਾਂ ਵਿੱਚੋਂ ਸੀ ਜਿਹੜੇ ਉਹਦੇ ਨਾਲ ਖਾਣਾ ਖਾਣ ਨੂੰ ਬੈਠੇ ਸੀ। ਫਿਰ ਮਾਰਥਾ ਨੇ ਜਟਾਮਾਸੀ ਦਾ ਅੱਧਾ ਕਿਲੋ ਖਾਲਸ ਤੇ ਮਹਿੰਗਾ ਇਤਰ ਲੈ ਕੇ ਯਿਸੂ ਦੇ ਪੈਰਾਂ ਉੱਤੇ ਪਾਇਆ ਤੇ ਆਪਣੇ ਵਾਲਾਂ ਨਾਲ ਉਹਦੇ ਪੈਰ ਪੂੰਝੇ, ਤੇ ਸਾਰਾ ਘਰ ਇਤਰ ਦੀ ਖੁਸ਼ਬੂ ਨਾਲ ਮਹਿਕ ਗਿਆ। ਇਸ ਲਈ ਯਿਸੂ ਨੇ ਉਹਨਾਂ ਨੂੰ ਆਖਿਆ ਭਈ ਹੋਰ ਥੋੜੇ ਚਿਰ ਤੀਕਰ ਲੋ ਤੁਹਾਡੇ ਵਿਚਾਲੇ ਹੈ। ਜਦ ਤੀਕਰ ਲੋ ਤੁਹਾਡੇ ਨਾਲ ਏ, ਟੁਰਦੇ ਜਾਓ। ਇੰਜ ਨਾ ਹੋਵੇ ਭਈ ਹਨੇਰਾ ਤੁਹਾਨੂੰ ਆ ਕੇ ਫੜ ਲਵੇ, ਤੇ ਜਿਹੜਾ ਹਨੇਰੇ ਵਿੱਚ ਟੁਰਦਾ ਏ ਉਹ ਨਹੀਂ ਜਾਣਦਾ ਭਈ ਕਿੱਥੇ ਜਾਂਦਾ ਏ। ਜਦ ਤੀਕਰ ਲੋ ਤੁਹਾਡੇ ਨਾਲ ਏ, ਲੋ ਉੱਤੇ ਈਮਾਨ ਲਿਆਓ ਤਾਂ ਜੋ ਲੋ ਦੇ ਪੁੱਤਰ ਬਣੋ। ਜਿਹੜਾ ਮੇਰੇ ਉੱਤੇ ਈਮਾਨ ਲਿਆਉਂਦਾ ਏ ਉਹ ਮੇਰੇ ਉੱਤੇ ਨਹੀਂ ਬਲਕਿ ਮੇਰੇ ਘੱਲਣ ਵਾਲੇ ਉੱਤੇ ਈਮਾਨ ਲਿਆਉਂਦਾ ਏ, ਤੇ ਜਿਹੜਾ ਮੈਨੂੰ ਵੇਖਦਾ ਏ ਉਹ ਮੇਰੇ ਘੱਲਣ ਵਾਲੇ ਨੂੰ ਵੇਖਦਾ ਏ। ਮੈਂ ਲੋ ਬਣ ਕੇ ਜੱਗ ਵਿੱਚ ਆਇਆ ਵਾਂ ਤਾਂ ਜੋ ਜਿਹੜਾ ਮੇਰੇ ਉੱਤੇ ਈਮਾਨ ਲਿਆਵੇ ਹਨੇਰੇ ਵਿੱਚ ਨਾ ਰਵੇ। ਜੇ ਕੋਈ ਮੇਰੀਆਂ ਗੱਲਾਂ ਸੁਣ ਕੇ ਉਹਨਾਂ ਉੱਤੇ ਅਮਲ ਨਾ ਕਰੇ ਤੇ ਮੈਂ ਉਹਨੂੰ ਮੁਜਰਮ ਨਹੀਂ ਠਹਿਰਾਉਂਦਾ, ਕਿਉਂ ਜੇ ਮੈਂ ਜੱਗ ਨੂੰ ਮੁਜਰਮ ਠਹਿਰਾਉਣ ਨਹੀਂ ਬਲਕਿ ਜੱਗ ਨੂੰ ਮੁਕਤੀ ਦੇਣ ਆਇਆ ਵਾਂ। ਕਿਉਂ ਜੇ ਮੈਂ ਕੁਝ ਵੀ ਆਪਣੇ ਵੱਲੋਂ ਨਹੀਂ ਆਖਿਆ ਬਲਕਿ ਪਿਓ ਜਿਹਨੇ ਮੈਨੂੰ ਘੱਲਿਆ ਏ ਉਹਨੇ ਹੀ ਮੈਨੂੰ ਹੁਕਮ ਦਿੱਤਾ ਏ ਭਈ ਕੀ ਆਖਾਂ ਤੇ ਕੀ ਬੋਲਾਂ, ਤੇ ਮੈਨੂੰ ਪਤਾ ਏ ਭਈ ਉਹਦਾ ਹੁਕਮ ਹਮੇਸ਼ਾ ਦੀ ਹਯਾਤੀ ਏ। ਅਮਾਲ। ਤੇ ਯਾਫਾ ਵਿੱਚ ਇੱਕ ਚੇਲਨ ਸੀ ਤਬੀਤਾ ਨਾਮ, ਜਿਹਦਾ ਤਰਜਮਾ ਹਰਨੀ ਏ। ਉਹ ਬਹੁਤ ਹੀ ਨੇਕ ਕੰਮ ਤੇ ਖੈਰਾਤ ਕਰਦੀ ਸੀ। ਉਹਨਾਂ ਦਿਨਾਂ ਵਿੱਚ ਹੀ ਇਦਾਂ ਹੋਇਆ ਭਈ ਉਹ ਬਿਮਾਰ ਹੋ ਕੇ ਮਰ ਗਈ ਤੇ ਉਹਨੂੰ ਨਵਾ ਕੇ ਬਾਲਾਖਾਨਾ ਵਿੱਚ ਰੱਖ ਦਿੱਤਾ। ਤੇ ਕਿਉਂ ਜੇ ਲੁਦੀਆ ਯਾਫਾ ਦੇ ਕੋਲ ਹੀ ਸੀ, ਸ਼ਾਗਿਰਦਾਂ ਨੇ ਇਹ ਸੁਣ ਕੇ ਭਈ ਉਹ ਪਤਰਸ ਉੱਥੇ ਹੀ ਏ, 2 ਬੰਦੇ ਘੱਲੇ ਤੇ ਉਹਦੇ ਅੱਗੇ ਮਿੰਨਤ ਕੀਤੀ ਭਈ ਸਾਡੇ ਕੋਲ ਆਉਣ ਵਿੱਚ ਦੇਰ ਨਾ ਕਰ। ਪਤਰਸ ਉੱਠ ਕੇ ਉਹਨਾਂ ਦੇ ਨਾਲ ਟੁਰ ਪਿਆ। ਜਦੋਂ ਅਪੜਿਆ ਤੇ ਉਹਨੂੰ ਬਾਲਾਖਾਨਾ ਵਿੱਚ ਲੈ ਗਏ, ਤੇ ਸਾਰੀਆਂ ਬੇਵਾ ਰੋਂਦੀਆਂ ਹੋਈਆਂ ਉਹਦੇ ਕੋਲ ਖੜੀਆਂ ਸੀ, ਤੇ ਜਿਹੜੇ ਕੁਰਤੇ ਤੇ ਕੱਪੜੇ ਹਰਨੀ ਨੇ ਉਹਨਾਂ ਦੇ ਨਾਲ ਰਹਿ ਕੇ ਬਣਾਏ ਸੀ ਵਿਖਾਉਣ ਲੱਗੀਆਂ। ਪਤਰਸ ਨੇ ਸਾਰਿਆਂ ਨੂੰ ਬਾਹਰ ਕਰ ਦਿੱਤਾ ਤੇ ਗੋਡੇ ਟੇਕ ਕੇ ਦੁਆ ਕੀਤੀ। ਫਿਰ ਲਾਸ਼ ਵੱਲ ਤਵੱਜੋ ਹੋ ਕੇ ਆਖਿਆ, ਐ ਤਬੀਤਾ ਉੱਠ। ਤੇ ਉਹਨੇ ਅੱਖਾਂ ਖੋਲ ਦਿੱਤੀਆਂ ਤੇ ਪਤਰਸ ਨੂੰ ਵੇਖਿਆ ਤੇ ਉੱਠ ਬੈਠੀ। ਉਹਨੇ ਹੱਥ ਫੜ ਕੇ ਉਹਨੂੰ ਉਠਾਇਆ ਤੇ ਮੁਕੱਦਸਾਂ ਤੇ ਬੇਵਾ ਨੂੰ ਬੁਲਾ ਕੇ ਉਹਨੂੰ ਜ਼ਿੰਦਾ ਉਹਨਾਂ ਦੇ ਸਪੁਰਦ ਕੀਤਾ। ਜ਼ਬੂਰ। ਸਾਦਕ ਖਜੂਰ ਦੇ ਰੁੱਖ ਵਾਂਗਰ ਹਰਾ ਭਰਾ ਹੋਵੇਗਾ, ਉਹ ਲਬਨਾਨ ਦੇ ਦੇਵਦਾਰ ਵਾਂਗਰ ਵਧੇਗਾ, ਜਿਹੜੇ ਖੁਦਾਵੰਦ ਦੇ ਘਰ ਵਿੱਚ ਲਾਏ ਗਏ ਨੇ। ਉਹ ਸਾਡੇ ਖੁਦਾਵੰਦ ਦੀਆਂ ਬਾਰਗਾਹਾਂ ਵਿੱਚ ਹਰੇ ਭਰੇ ਹੋਣਗੇ। ਉਹ ਵਡੇਰ ਉਮਰੀ ਵਿੱਚ ਵੀ ਮਜ਼ਬੂਤ ਹੋਣਗੇ। ਉਹ ਤਾਜ਼ੇ ਤੇ ਹਰੇ ਭਰੇ ਰਹਿਣਗੇ। ਹੁਣ ਮੈਂ ਮੇਰੀ ਬੇਕਰ ਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਹਯਾਤੀ ਰੱਬ ਏ ਤੇ ਇਹ ਭਈ ਰੱਬ ਕਾਦਰ ਮੁਤਲਕ ਏ। ਹਯਾਤੀ ਹਮੇਸ਼ਾ ਦੀ ਏ, ਸਾਨੂੰ ਇਹ ਲੱਭਣੀ ਚਾਹੀਦੀ ਏ ਤੇ ਇਹਦੇ ਤੋਂ ਇਜ਼ਹਾਰ ਨੂੰ ਸ਼ੁਰੂ ਕਰਨਾ ਚਾਹੀਦਾ ਏ। ਹਯਾਤੀ ਤੇ ਚੰਗਿਆਈ ਲਾਫਾਨੀ ਨੇ, ਤੇ ਆਓ ਅਸੀਂ ਵਜੂਦੀਅਤ ਦੇ ਬਾਰੇ ਆਪਣੇ ਖਿਆਲਾਂ ਨੂੰ ਉਮਰ ਤੇ ਖੌਫ ਦੀ ਬਜਾਏ ਪਿਆਰ, ਤਾਜ਼ਗੀ ਤੇ ਲਗਾਤਾਰੀ ਦੇ ਨਾਲ ਬਣਾਈਏ। ਮਸੀਹ ਵਾਂਗਰ ਹਯਾਤੀ ਅੱਜ ਕੱਲ੍ਹ ਤੇ ਹਮੇਸ਼ਾ ਲਈ ਇੱਕੋ ਜਿਹੀ ਏ। ਤਨਜ਼ੀਮ ਤੇ ਵੇਲੇ ਦਾ ਹਯਾਤੀ ਨਾਲ ਕੋਈ ਤਾਲੁਕ ਨਹੀਂ ਏ। ਦਿਨ ਹਯਾਤੀ ਦੀ ਸ਼ੁਆਰੇਜ਼ੀ, ਲੋ, ਸੱਚਾਈ ਤੇ ਪਿਆਰ ਦਾ ਰੂਹਾਨੀ ਖਿਆਲ। ਵੇਲੇ ਤੇ ਫਹਿਮ ਦੀਆਂ ਸ਼ੈਵਾਂ ਰੂਹਾਨੀ ਸਮਝ ਦੀ ਲੋ ਵਿੱਚ ਗਾਇਬ ਹੋ ਜਾਂਦੀਆਂ ਨੇ, ਤੇ ਸਿਆਣ ਉਸ ਚੰਗਿਆਈ ਦੇ ਮੁਤਾਬਕ ਵੇਲੇ ਦਾ ਤਾਯਨ ਕਰਦੀ ਏ ਜਿਹੜੀ ਸਾਹਮਣੇ ਆਉਂਦੀ ਏ। ਇਹਦਾ ਸਾਹਮਣੇ ਆਉਣਾ ਹੀ ਰੱਬ ਦਾ ਦਿਨ ਏ, ਤੇ ਉੱਥੇ ਕੋਈ ਹਨੇਰੇ ਵਿੱਚ ਨਾ ਹੋਵੇਗਾ। ਲਾਮਹਿਦੂਦ ਕਦੀ ਸ਼ੁਰੂ ਨਹੀਂ ਹੋਇਆ ਤੇ ਨਾ ਹੀ ਇਹ ਕਦੀ ਖਤਮ ਹੋਵੇਗਾ। ਸਿਆਣ ਤੇ ਇਹਦੀਆਂ ਸ਼ਕਲਾਂ ਕਦੀ ਫਨਾਹ ਨਹੀਂ ਹੋ ਸਕਦੀਆਂ। ਇਨਸਾਨ ਬੁਰਿਆਈ ਤੇ ਚੰਗਿਆਈ, ਖੁਸ਼ੀ ਤੇ ਦੁੱਖ, ਬਿਮਾਰੀ ਤੇ ਸਿਹਤ, ਹਯਾਤੀ ਤੇ ਮੌਤ ਵਿੱਚ ਝੂਲਦਾ ਹੋਇਆ ਪੈਂਡੂਲਮ ਨਹੀਂ ਏ। ਹਯਾਤੀ ਤੇ ਉਹਦੀਆਂ ਤਾਕਤਾਂ ਨੂੰ ਕੈਲੰਡਰਾਂ ਨਾਲ ਨਹੀਂ ਨਾਪਿਆ ਜਾਂਦਾ। ਕਾਮਲ ਤੇ ਲਾਫਾਨੀ ਆਪਣੇ ਬਣਾਉਣ ਵਾਲੇ ਦੀ ਹਮੇਸ਼ਾ ਦੀ ਸ਼ਬੀਹ ਨੇ। ਸ਼ਮਸੀ ਵਰੇ ਦੇ ਮੁਤਾਬਕ ਉਮਰ ਦੀ ਦਰਾਜ਼ੀ ਜਵਾਨੀ ਖੋਹ ਲੈਂਦੀ ਏ ਤੇ ਉਮਰ ਨੂੰ ਬਦਸੂਰਤੀ ਫਰਾਹਮ ਕਰਦੀ ਏ। ਸੱਚਾਈ ਤੇ ਅਸਲੀਅਤ ਦਾ ਮੁਨੱਵਰ ਸੂਰਜ ਹਸਤੀ ਦੇ ਨਾਲ ਵਜੂਦੀਅਤ ਰੱਖਦਾ ਏ। ਜਵਾਨ ਮਰਦੀ
ਇਹਦੀ ਅਵਧੀ ਦੁਪਹਿਰ ਏ ਜਿਹੜੀ ਡੁੱਬਦੇ ਹੋਏ ਸੂਰਜ ਦੇ ਨਾਲ ਧੀਮੀ ਹੁੰਦੀ ਜਾਂਦੀ ਏ। ਬਦਨੀ ਤੇ ਮਾਦੀ ਦੀ ਤਰ੍ਹਾਂ ਖੂਬਸੂਰਤੀ ਦਾ ਆਰਜ਼ੀ ਫਹਿਮ ਧੁੰਦਲਾ ਹੁੰਦਾ ਜਾਂਦਾ ਏ। ਰੌਸ਼ਨ ਤੇ ਨਾਕਾਬਲੇ ਤਸਖੀਰ ਤਾਰੀਫਾਂ ਦੇ ਨਾਲ ਰੂਹ ਦੇ ਨੂਰ ਨੂੰ ਮਸਰੂਰ ਫਹਿਮ ਉੱਤੇ ਤਲੂ ਹੋਣਾ ਚਾਹੀਦਾ ਹੈ। ਉਮਰਾਂ ਨੂੰ ਕਦੀ ਖਾਤਰ ਵਿੱਚ ਨਾ ਲਿਆਓ। ਤਾਰੀਖੀ ਅਦਾਦੋ-ਸ਼ੁਮਾਰ ਹਮੇਸ਼ਾ ਦੀ ਵੁਸਅਤ ਦਾ ਹਿੱਸਾ ਨਹੀਂ ਹੈ। ਪੈਦਾਇਸ਼ ਤੇ ਮੌਤ ਦੇ ਔਕਾਤ-ਕਾਰ ਮਰਦਾਨਗੀ ਤੇ ਨਸਵਾਨੀਅਤ ਦੇ ਖਿਲਾਫ ਬਹੁਤ ਵੱਡੀਆਂ ਸਾਜ਼ਿਸ਼ਾਂ ਨੇ। ਉਹ ਸਭ ਕੁਝ ਜੋ ਚੰਗਾ ਹੈ ਤੇ ਸੋਹਣਾ ਹੈ ਉਹਨੂੰ ਨਵੇਂਪਨ ਤੇ ਹੱਦ ਵਿੱਚ ਕਰਨ ਦੀ ਗਲਤੀ ਦੇ ਸਿਵਾਏ ਇਨਸਾਨ 60 ਵਰ੍ਹਿਆਂ ਦੀ ਹਯਾਤੀ ਦਾ ਬਹੁਤਾ ਮਜ਼ਾ ਲਵੇਗਾ ਤੇ ਫਿਰ ਵੀ ਆਪਣੀ ਜ਼ਿਹਨੀ ਤਾਕਤ, ਤਾਜ਼ਗੀ ਤੇ ਵਾਅਦੇ ਨੂੰ ਕਾਇਮ ਰੱਖੇਗਾ। ਲਫਾਨੀ ਹੁਕਮਰਾਨ ਦੇ ਹੇਠਾਂ ਇਨਸਾਨ ਹਮੇਸ਼ਾ ਸੋਹਣਾ ਤੇ ਵੱਡਾ ਹੁੰਦਾ ਹੈ। ਹਰ ਆਉਣ ਵਾਲਾ ਸਾਲ ਸਿਆਨ, ਖੂਬਸੂਰਤੀ ਤੇ ਪਾਕੀਜ਼ਗੀ ਨੂੰ ਸਾਹਮਣੇ ਲਿਆਉਂਦਾ ਹੈ। ਲਾਫਾਨੀਅਤ ਉਮਰ ਤੇ ਫਨਾ ਪਜ਼ੀਰੀ ਤੋਂ ਬਚਦਿਆਂ ਹੋਏ ਆਪਣਾ ਜਲਾਲ ਆਪ ਯਾਨੀ ਰੂਹ ਦੀ ਚਮਕ ਰੱਖਦੀ ਏ। ਗੈਰ ਫਾਨੀ ਬੰਦੇ ਤੇ ਬੁੱਢੀਆਂ ਰੂਹਾਨੀ ਹਿੱਸ ਦਾ ਨਮੂਨਾ ਹੁੰਦੇ ਨੇ ਜਿਹੜੇ ਕਾਮਲ ਸਿਆਨ ਨਾਲ ਤੇ ਪਾਕੀਜ਼ਗੀ ਦੇ ਉਹਨਾਂ ਉੱਚੇ ਨਜ਼ਰੀਆਂ ਦਾ ਪਰਛਾਵਾਂ ਹੋਣ ਨਾਲ ਬਣਾਏ ਜਾਂਦੇ ਨੇ ਜਿਹੜੇ ਮਾਦੀ ਹਿੱਸ ਤੋਂ ਉੱਚੇ ਹੁੰਦੇ ਨੇ। ਖੁਸ਼ ਮਜ਼ਾਜੀ ਤੇ ਫਜ਼ਲ ਮਾਦੇ ਤੋਂ ਆਜ਼ਾਦ ਨੇ। ਇਨਸਾਨੀ ਸਮਝ ਵਿੱਚ ਆਉਣ ਤੋਂ ਪਹਿਲਾਂ ਹਸਤੀ ਵਿੱਚ ਇਹਦੀਆਂ ਆਪਣੀਆਂ ਖਸਲਤਾਂ ਪਾਈਆਂ ਜਾਂਦੀਆਂ ਨੇ। ਖੂਬਸੂਰਤੀ ਹਯਾਤੀ ਦੀ ਇੱਕ ਸ਼ੈ ਏ ਜਿਹੜੀ ਹਮੇਸ਼ਾ ਤੋਂ ਅਬਦੀ ਸਿਆਨ ਵਿੱਚ ਵਸਦੀ ਏ ਤੇ ਇਹ ਇਜ਼ਹਾਰ ਸੂਰਤ, ਖਾਕੇ ਤੇ ਰੰਗ ਵਿੱਚ ਉਹਦੀ ਨੇਕੀ ਦੀ ਦਿਲਕਸ਼ੀ ਦੀ ਅਕਾਸੀ ਕਰਦੀ ਏ। ਇਹ ਪਿਆਰ ਹੀ ਏ ਜਿਹੜਾ ਫੁੱਲ ਵਿੱਚ ਹਜ਼ਾਰ ਰੰਗ ਭਰਦਾ, ਸੂਰਜ ਦੀ ਕਿਰਨ ਵਿੱਚ ਲੋ ਭਰਦਾ, ਬੱਦਲ ਉੱਤੇ ਖੂਬਸੂਰਤੀ ਦੀ ਕਮਾਨ ਦਾ ਨਿਸ਼ਾਨਾ ਬਣਦਾ, ਰਾਤ ਨੂੰ ਤਾਰਿਆਂ ਦੇ ਜ਼ੇਵਰਾਂ ਨਾਲ ਸਜਾਉਂਦਾ ਤੇ ਧਰਤੀ ਨੂੰ ਹੁਸਨ ਦਿੰਦਾ ਏ। ਕਿਸੇ ਬੰਦੇ ਦੇ ਜ਼ੇਵਰ ਹਸਤੀ ਦੀਆਂ ਉਹਨਾਂ ਦਿਲਕਸ਼ੀਆਂ ਦੇ ਸਾਹਮਣੇ ਬਹੁਤ ਕਮਤਰ ਮੁਤਬਾਦਲ ਨੇ ਜਿਹੜੇ ਕਈ ਵੇਲਿਆਂ ਤੇ ਦੁਹਾਈਆਂ ਤੋਂ ਸ਼ਾਨਦਾਰ ਤੌਰ ਤੇ ਚਮਕ ਰਹੀਆਂ ਨੇ। ਬਿਮਾਰੀ, ਪਾਪ ਤੇ ਮੌਤ ਹਯਾਤੀ ਦੇ ਫਲ ਨੇ। ਇਹ ਬੇਆਹੰਗੀਆਂ ਨੇ ਜਿਨ੍ਹਾਂ ਨੂੰ ਸੱਚਾਈ ਬਰਬਾਦ ਕਰਦੀ ਏ। ਕਾਮਲੀਅਤ ਗੈਰ ਕਾਮਲੀਅਤ ਨੂੰ ਹਯਾਤੀ ਨਹੀਂ ਦਿੰਦੀ ਕਿਉਂ ਜੇ ਰੱਬ ਨੇਕ ਤੇ ਸਾਰੇ ਜਾਨਦਾਰਾਂ ਦਾ ਸਰਚਸ਼ਮਾ ਏ। ਉਹ ਇਖਲਾਕੀ ਜਾਂ ਬਦਨੀ ਬਦਸੂਰਤੀ ਪੈਦਾ ਨਹੀਂ ਕਰਦਾ। ਇਸ ਲਈ ਅਜੈਬ ਅਗਾੜ ਅਸਲੀ ਨਹੀਂ ਬਲਕਿ ਨਜ਼ਰ ਦਾ ਧੋਖਾ ਤੇ ਗਲਤੀ ਦਾ ਸਰਾਬ ਏ। ਇਲਾਹੀ ਸਿਆਨ ਇਹਨਾਂ ਵੱਡੀਆਂ ਅਸਲੀਅਤਾਂ ਨੂੰ ਜ਼ਾਹਿਰ ਕਰਦੀ ਏ। ਇਹਨਾਂ ਦੀ ਨਿਉ ਉੱਤੇ ਕਿਸੇ ਵੀ ਸ਼ਕਲ ਵਿੱਚ ਨਾ ਗਲਤੀ ਤੋਂ ਡਰਦਿਆਂ ਹੋਏ ਨਾ ਹੀ ਉਹਦੀ ਤਾਬੇਦਾਰੀ ਕਰਦਿਆਂ ਹੋਏ ਯਿਸੂ ਨੇ ਹਯਾਤੀ ਦਾ ਇਜ਼ਹਾਰ ਕੀਤਾ। ਫਰਸੂਦਗੀ ਕਾਨੂੰਨ ਦੇ ਮੁਤਾਬਕ ਨਹੀਂ ਤੇ ਨਾ ਇਹ ਫਿਤਰਤ ਦੀ ਲੋੜ ਏ ਬਲਕਿ ਇਹ ਇੱਕ ਭਰਮ ਏ। ਜੇ ਨਜ਼ਰ ਦਾ ਧੋਖਾ ਆਖਦਾ ਏ ਮੈਂ ਆਪਣੀ ਯਾਦਦਾਸ਼ਤ ਗਵਾ ਚੁੱਕਿਆ ਵਾਂ ਤੇ ਇਹਦੀ ਮੁਖਾਲਫਤ ਕਰੋ, ਸਿਆਨ ਦੀ ਕੋਈ ਸਲਾਹੀਅਤ ਮੁੱਕਦੀ ਨਹੀਂ। ਸਾਇੰਸ ਵਿੱਚ ਸਾਰੀ ਹਸਤੀ ਹਮੇਸ਼ਾ ਦੀ ਰੂਹਾਨੀ ਕਾਮਲ ਤੇ ਹਰ ਅਮਲ ਵਿੱਚ ਹਮਾਹੰਗ ਏ। ਇੱਕ ਕਾਮਲ ਨਮੂਨੇ ਤੁਹਾਡੇ ਖਿਆਲਾਂ ਵਿੱਚ ਪੇਸ਼ ਹੋਣ ਦੋ ਬਜਾਏ ਇਹਦੇ ਬਦ ਇਖਲਾਕ ਮੁਖਾਲਫ ਦੇ। ਖਿਆਲਾਂ ਦੀ ਰੂਹਾਨੀਅਤ ਤੁਹਾਡੀ ਸਿਆਨ ਨੂੰ ਰੌਸ਼ਨ ਕਰਦੀ ਤੇ ਇਹਦੇ ਵਿੱਚ ਇਲਾਹੀ ਸਿਆਨ ਯਾਨੀ ਹਯਾਤੀ ਲਿਆਉਂਦੀ ਏ ਨਾ ਕਿ ਮੌਤ। ਜ਼ਾਹਿਰ ਕੀਤੀ ਹੋਈ ਸੱਚਾਈ ਹਮੇਸ਼ਾ ਦੀ ਹਯਾਤੀ ਏ। ਬਸ਼ਰ ਜਦੋਂ ਤੀਕਰ ਇਹ ਨਹੀਂ ਸਿੱਖਦਾ ਵੀ ਰੱਬ ਹੀ ਵਾਹਿਦ ਹਯਾਤੀ ਏ ਉਹ ਗਲਤੀ ਦੇ ਆਰਜ਼ੀ ਮਲਬੇ, ਪਾਪ, ਬਿਮਾਰੀ ਤੇ ਮੌਤ ਦੇ ਅਕੀਦੇ ਵਿੱਚੋਂ ਕਦੀ ਬਾਹਰ ਨਹੀਂ ਆ ਸਕਦਾ। ਇਹ ਅਸਲੀਅਤ ਪਈ ਮਸੀਹ ਜਾਂ ਸੱਚਾਈ ਨੇ ਮੌਤ ਉੱਤੇ ਫਤਹ ਪਾਈ ਜਾਂ ਹੁਣ ਵੀ ਫਤਹ ਪਾਉਂਦਾ ਏ ਦਹਿਸ਼ਤ ਦੇ ਬਾਦਸ਼ਾਹ ਨੂੰ ਬਸ ਇੱਕ ਫਾਨੀ ਅਕੀਦੇ ਜਾਂ ਗਲਤੀ ਦੇ ਇਲਾਵਾ ਕੁਝ ਵੀ ਸਾਬਤ ਨਹੀਂ ਕਰਦੀ ਜਿਹਨੂੰ ਸੱਚਾਈ ਹਯਾਤੀ ਦੀਆਂ ਰੂਹਾਨੀ ਸ਼ਹਾਦਤਾਂ ਨਾਲ ਤਬਾਹ ਕਰਦੀ ਏ ਤੇ ਇਹ ਜ਼ਾਹਿਰ ਕਰਦਾ ਏ ਭਈ ਹਿੱਸਾ ਨੂੰ ਜਿਹੜੀ ਮੌਤ ਵਖਾਲੀ ਦਿੰਦੀ ਏ ਫਾਨੀ ਫਰੀਬ ਨਜ਼ਰੀ ਦੇ ਸਿਵਾ ਕੁਝ ਵੀ ਨਹੀਂ ਕਿਉਂ ਜੇ ਅਸਲੀ ਇਨਸਾਨ ਤੇ ਅਸਲੀ ਕਾਇਨਾਤ ਲਈ ਕੋਈ ਮੌਤ ਦਾ ਅਮਲ ਨਹੀਂ ਏ। ਜੇ ਹਨੂਕ ਦੀ ਸਮਝ ਨੂੰ ਉਹਦੀਆਂ ਮਾਦੀ ਹਿੱਸਾਂ ਤੋਂ ਪਹਿਲਾਂ ਸਬੂਤ ਤੀਕਰ ਮਹਿਦੂਦ ਕਰ ਦਿੱਤਾ ਜਾਂਦਾ ਤੇ ਉਹ ਕਦੀ ਰੱਬ ਦੇ ਨਾਲ ਨਾ ਟੁਰ ਸਕਦਾ ਨਾ ਹੀ ਉਹਨੂੰ ਹਮੇਸ਼ਾ ਦੀ ਹਯਾਤੀ ਵੱਲ ਜਾਣ ਦੀ ਹਦਾਇਤ ਮਿਲਦੀ। ਬਿਮਾਰੀ ਨਾਲ ਪੀਲਾ ਹੋਇਆ ਬੰਦਾ ਜਿਹਨੂੰ ਤੁਸੀਂ ਲਹੂ ਨੂੰ ਖਰਚ ਕਰਕੇ ਜ਼ਾਇਆ ਕਰਨ ਵਾਲਾ ਸਮਝਦੇ ਹੋ ਉਹਨੂੰ ਦੱਸ ਦੇਣਾ ਚਾਹੀਦਾ ਏ ਵੀ ਲਹੂ ਕਦੀ ਹਯਾਤੀ ਨਹੀਂ ਦਿੰਦਾ ਤੇ ਨਾ ਇਹਨੂੰ ਲੈ ਸਕਦਾ ਏ। ਯਾਨੀ ਕਿ ਹਯਾਤੀ ਰੂਹਾਨੀ ਏ ਤੇ ਇਹ ਪਈ ਉਸ ਸਾਰੇ ਲਹੂ ਦੀ ਬਜਾਏ ਇੱਕ ਚੰਗੇ ਮਕਸਦ ਤੇ ਕੰਮ ਵਿੱਚ ਹੀ ਬਹੁਤੀ ਹਯਾਤੀ ਤੇ ਲਾਫਾਨੀਅਤ ਪਾਈ ਜਾਂਦੀ ਏ ਜਿਹੜਾ ਇਨਸਾਨੀ ਰਗਾਂ ਵਿੱਚ ਵਗਿਆ ਤੇ ਹਯਾਤੀ ਦੇ ਜਿਸਮਾਨੀ ਫਹਿਮ ਦੀ ਬੁਨਿਆਦ ਬਣਿਆ। ਕੀ ਇਹ ਇਨਸਾਨ ਯਾਨੀ ਰੱਬ ਦੀ ਰੂਹਾਨੀ ਸ਼ਬੀਹ ਤੇ ਸੂਰਤ ਲਈ ਕੋਈ ਪੈਦਾਇਸ਼ ਜਾਂ ਮੌਤ ਹੋ ਸਕਦੀ ਏ? ਬਿਮਾਰੀ ਤੇ ਮੌਤ ਨੂੰ ਕੱਲਣ ਦੀ ਬਜਾਏ ਰੱਬ ਇਹਨਾਂ ਨੂੰ ਬਰਬਾਦ ਕਰਦਾ ਏ ਤੇ ਮਾਮੂਲੀ ਲਾਫਾਨੀਅਤ ਲਿਆਉਂਦਾ ਏ। ਕਾਦਰ ਮੁਤਲਿਕ ਤੇ ਲਾਮਹਿਦੂਦ ਸਿਆਨ ਨੇ ਸਭ ਕੁਝ ਬਣਾਇਆ
ਤੇ ਉਹ ਸਾਰਿਆਂ ਨੂੰ ਸ਼ਾਮਲ ਕਰਦਾ ਹੈ। ਇਹ ਸਿਆਣ ਗਲਤੀਆਂ ਨਹੀਂ ਕਰਦੀ ਤੇ ਬਾਅਦ ਵਿੱਚ ਉਹਨਾਂ ਦੀ ਇਸਲਾਹ ਨਹੀਂ ਕਰਦੀ। ਰੱਬ ਇਨਸਾਨ ਦੇ ਪਾਪ ਕਰਨ, ਬਿਮਾਰ ਹੋਣ ਜਾਂ ਮਰਨ ਦਾ ਸਬੱਬ ਨਹੀਂ ਬਣਦਾ। ਠੀਕ ਵਜ੍ਹਾ ਦੇ ਪਾਰੋਂ ਇੱਥੇ ਖਿਆਲ ਦੇ ਸਾਹਮਣੇ ਇੱਕ ਅਸਲੀਅਤ ਹੋਣੀ ਚਾਹੀਦੀ ਹੈ, ਯਾਨੀ ਰੂਹਾਨੀ ਵਜੂਦੀਅਤ। ਹਸਤੀ ਪਾਕਬਾਜ਼ੀ, ਹਮਾਂਗੀ ਤੇ ਲਫਾਨੀਅਤ ਹੈ। ਇਹ ਪਹਿਲੇ ਤੋਂ ਹੀ ਸਾਬਤ ਹੋ ਗਿਆ ਹੈ ਭਈ ਇਹਦਾ ਇਲਮ ਹਾਲਾਂਕਿ ਮਾਮੂਲੀ ਦਰਜੇ ਉੱਤੇ ਵੀ ਇਨਸਾਨਾਂ ਦੇ ਬਦਨੀ ਤੇ ਅਖਲਾਕੀ ਮਿਆਰ ਨੂੰ ਉੱਚਾ ਕਰੇਗਾ, ਉਮਰ ਦੀ ਲੰਬਾਈ ਵਧਾਵੇਗਾ, ਕਿਰਦਾਰ ਨੂੰ ਪਾਕ ਤੇ ਉੱਚਾ ਕਰੇਗਾ। ਇਸ ਲਈ ਤਰੱਕੀ ਸਾਰੀ ਗਲਤੀ ਨੂੰ ਤਬਾਹ ਕਰੇਗੀ ਤੇ ਲਫਾਨੀਅਤ ਨੂੰ ਲੋਹ ਵਿੱਚ ਲਿਆਏਗੀ। ਸਾਨੂੰ ਸਾਰਿਆਂ ਨੂੰ ਇਹ ਸਿੱਖਣਾ ਚਾਹੀਦਾ ਹੈ ਭਈ ਹਯਾਤੀ ਰੱਬ ਹੈ। ਆਪਣੇ ਆਪ ਨਾਲ ਸਵਾਲ ਕਰੋ, ਕੀ ਮੈਂ ਅਜਿਹੀ ਹਯਾਤੀ ਜੀ ਰਿਹਾ ਵਾਂ ਜਿਹੜੀ ਆਲਾ ਚੰਗਿਆਈ ਤੀਕਰ ਰਸਾਈ ਰੱਖਦੀ ਏ? ਕੀ ਮੈਂ ਸੱਚਾਈ ਤੇ ਮੁਹੱਬਤ ਦੀ ਸਫਾਈਆ ਕੂਵਤ ਦਾ ਇਜ਼ਹਾਰ ਕਰ ਰਿਹਾ ਵਾਂ? ਜੇ ਹਾਂ ਤੇ ਦੁਪਹਿਰ ਤੀਕਰ ਰਸਤਾ ਰੌਸ਼ਨ ਹੁੰਦਾ ਜਾਵੇਗਾ। ਤੁਹਾਡੇ ਫਲ ਉਹ ਸਭ ਕੁਝ ਸਾਬਤ ਕਰਨਗੇ ਜੋ ਰੱਬ ਦਾ ਇਦਰਾਕ ਇਨਸਾਨ ਲਈ ਮੁਹੱਈਆ ਕਰਦਾ ਹੈ। ਇਸ ਖਿਆਲ ਨੂੰ ਹਮੇਸ਼ਾ ਲਈ ਅਪਣਾ ਲਵੋ ਭਈ ਇਹ ਰੂਹਾਨੀ ਖਿਆਲ ਪਾਕ ਰੂਹ ਤੇ ਮਸੀਹੀ ਏ, ਜਿਹੜਾ ਤੁਹਾਨੂੰ ਸਾਇੰਸੀ ਯਕੀਨ ਦੇ ਨਾਲ ਉਸ ਸ਼ਫਾਤ ਦੇ ਕਾਨੂੰਨ ਦਾ ਇਜ਼ਹਾਰ ਕਰਨ ਦੇ ਕਾਬਲ ਬਣਾਉਂਦਾ ਹੈ, ਜਿਹੜਾ ਪੂਰੀ ਅਸਲੀ ਹਸਤੀ ਨੂੰ ਬੁਨਿਆਦੀ ਤੌਰ ਤੇ ਲੋੜ ਤੋਂ ਬਹੁਤਾ ਤੇ ਘੇਰੇ ਵਿੱਚ ਲੈਂਦਿਆਂ ਹੋਏ ਇਲਾਹੀ ਅਸੂਲ ਮੁਹੱਬਤ ਉੱਤੇ ਨਿਉ ਰੱਖਦਾ ਹੈ। ਹੁਣ ਮੈਂ ਮੇਰੀ ਬੇਕਰ ਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।